ਅਗਲੀ ਗੱਲ ਕਰੀਏ ਉਹਨਾਂ ਛੋਟੇ ਠੇਕੇਦਾਰਾਂ ਦੀ ਜਿਨ੍ਹਾਂ ਤੋਂ ਲਿੰਕ ਸੜਕਾਂ ਬਣਾਉਣ ਦੇ ਨਾਂ ਤੇ ਰੁਜ਼ਗਾਰ ਖੋਲਿਆ ਗਿਆ ਜੀ। ਪ੍ਰਵੀਨ ਜੀ, ਲਿੰਕ ਸੜਕ ਦਾ ਮਤਲਬ ਹੈ ਪਿੰਡ ਨੂੰ, ਮੰਡੀ ਨੂੰ ਸ਼ਹਿਰ ਨਾਲ ਜੋੜਨਾ। ਸਹੀ ਗੱਲ, ਬਿਲਕੁਲ। ਤੇ ਇਸ ਮੌਕੇ 7,000 ਕਰੋੜ ਦੇ ਕਰੀਬ ਸਾਡਾ ਪੇਂਡੂ ਵਿਕਾਸ ਫੰਡ ਕੇਂਦਰ ਤੱਕ ਕੇ ਬੈਠਾ, ਅਜੇ ਤੱਕ ਮਿਲ ਨਹੀਂ ਰਿਹਾ ਸਾਨੂੰ। ਸੋ ਉਹਦੇ ਲਈ ਜਦੋਜਹਿਦ ਵੀ ਨਹੀਂ ਸਰਕਾਰ ਕਦੇ ਕਰਦੀ ਨਜ਼ਰ ਆਈ, ਕਦੇ ਉਹਦੇ ਲਈ ਉਵੇਂ ਤਨਦੇਹੀ ਨਾਲ ਲੜਦੀ ਪਹਿਰਾ ਦਿੰਦੀ ਨਜ਼ਰ ਨਹੀਂ ਆਈ। ਸੋ ਉਹਦਾ ਨਤੀਜਾ ਪੰਜਾਬ ਦੇ ਪਿੰਡਾਂ ਦੇ ਲੋਕ, ਕਸਬਿਆਂ ਦੇ ਲੋਕ ਇਹ ਭੋਗ ਰਹੇ ਨੇ ਕਿ ਜੀ ਪਿਛਲੇ 3.5 ਸਾਲ ਤੋਂ ਲਿੰਕ ਸੜਕਾਂ ਦੇ ਉੱਤੇ ਕਿਤੇ ਪੈਚ ਵੀ ਨਹੀਂ ਲੱਗਿਆ। ਸਹੀ ਹੈ। ਸੋ ਮੁਰੰਮਤ ਵੀ ਨਹੀਂ ਹੋਈ, ਉਹਦੀ ਬਣਨੀਆਂ ਤਾਂ ਕੀ ਸੀ। ਪਰ ਹੁਣ ਜਿੱਦਾਂ ਰਹੀ ਸਾਲ 1.5 ਸਾਲ ਗਿਆ, ਫਿਰ ਆਮ ਆਦਮੀ ਪਾਰਟੀ ਨੂੰ ਇਹ ਲੱਗਦਾ ਕਿ ਵੀ ਪਿੰਡਾਂ 'ਚ ਵੜਾਂਗੇ ਕਿਵੇਂ, ਵੋਟਾਂ ਮੰਗਣ ਤਾਂ ਜਾਣਾ ਤੇ ਬਣਨ ਜੋਗੇ ਰਹਿਣਗੇ, ਘੱਟੋ ਘੱਟ ਸੜਕ ਬਣਾ ਕੇ ਚੱਲ ਜੀ, ਕਹਿਣ ਨੂੰ ਤਾਂ ਹੋਵਾਂਗੇ ਕਿ ਦੇਖੋ ਅਸੀਂ ਕੰਮ ਕਰਕੇ ਆਏ ਹਾਂ। ਤੇ ਅੱਜ ਕੱਲ੍ਹ ਮੰਨਿਆ ਵੀ ਜਾਂਦਾ ਕਿ ਸੜਕਾਂ ਦਾ ਹੀ ਵਿਕਾਸ, ਅਸੀਂ ਵਿਕਾਸ ਮੰਨਦੇ ਹਾਂ, ਹੋਰ ਤੁਸੀਂ ਵਿਕਾਸ ਹੀ ਨਹੀਂ ਮੰਨਦੇ, ਕੋਈ ਸਿੱਖਿਆ ਸਿਹਤ ਮਾਮਲੇ ਤੱਕ। ਸੋ ਇਹ ਸਾਰੀ ਪ੍ਰਕਿਰਿਆ ਦੇ ਵਿੱਚ ਪੰਜਾਬ ਸਰਕਾਰ ਨੇ ਬਕਾਇਦਾ ਤੌਰ ਤੇ 19,000 ਕਿਲੋਮੀਟਰ ਦੇ ਕਰੀਬ ਜਿਹੜੀਆਂ ਸੜਕਾਂ ਨੇ, ਉਹਨਾਂ ਦੀ ਪ੍ਰਕਿਰਿਆ ਤੇ ਸਹੀ ਪਾਤੀ ਸੀ ਮੁੱਖ ਮੰਤਰੀ ਭਗਵੰਤ ਮਾਨ ਨੇ ਕਿ ਠੀਕ ਹੈ ਜੀ, ਇਹਨਾਂ ਨੂੰ ਬਣਾਓ ਦੁਬਾਰਾ। 250 ਕਰੋੜ ਦਾ ਕਰੀਬ ਪ੍ਰੋਜੈਕਟ ਹੈ, 272 ਕਰੋੜ। ਸੋ ਉਹਦੇ ਲਈ ਹਮੀ ਭਰਤੀ ਫਾਈਲ ਓਕੇ ਹੋ ਗਈ, ਸਾਰਾ ਕੁਛ। ਪਰ ਮੁੱਖ ਮੰਤਰੀ ਦੀ ਓਕੇ ਹੋਈ ਫਾਈਲ ਨੂੰ ਕਿਹਨੇ ਰੋਕਿਆ, ਕਿਹਦੇ ਕਹੇ ਤੇ ਰੋਕਿਆ ਜੀ? ਉਸ ਦੇ ਵਿੱਚ ਤਬਦੀਲੀ ਕਿਵੇਂ ਆ ਗਈ? ਜਿਹੜੀ ਪ੍ਰਕਿਰਿਆ ਲੰਮੇ ਸਮੇਂ ਤੋਂ ਤੁਰੀ ਆਉਂਦੀ ਆ ਕਿ ਲਿੰਕ ਸੜਕਾਂ ਦਾ ਠੇਕਾ ਜਿਹੜਾ ਹੈ ਉਹ 1 ਕਰੋੜ ਤੋਂ ਲੈ ਕੇ 2 ਕਰੋੜ ਤੱਕ ਦਾ ਹੁੰਦਾ ਕਿ ਠੀਕ ਹੈ ਵੀ ਆਹ 2 ਸੜਕਾਂ ਨੇ, ਆ ਫਿਰਨੀ ਤੋਂ ਉੱਪਰ ਤੋਂ ਲੈ ਕੇ ਇੱਥੇ ਤੱਕ ਸ਼ਹਿਰ ਤੱਕ ਸੜਕ ਹੈ, ਇੰਨੀ ਸੜਕ ਹੈ, ਇੰਨਾ ਟੋਟਾ ਹੈ। ਉਹ ਕਰੋੜ 2 ਕਰੋੜ ਤਾਂ ਕਿ ਛੋਟੇ ਛੋਟੇ ਜਿਹੜੇ ਠੇਕੇਦਾਰ ਨੇ ਉਹ ਇਹ ਕੰਮ ਲੈ ਸਕਣ, ਕਿੰਨੇ ਲੋਕਾਂ 'ਚ ਰੁਜ਼ਗਾਰ ਵੰਡਿਆ ਜਾ ਸਕੇ। ਜਦੋਂ ਰਾਸ਼ਟਰੀ ਪਾਰਕ ਬਣਦੇ ਨੇ, ਨੈਸ਼ਨਲ ਜਾਂ ਸਟੇਟ, ਤਾਂ ਉਹਨਾਂ 'ਚ ਤਾਂ ਫਿਰ ਬੜੀਆਂ ਕੰਪਨੀਆਂ, ਬੜੀਆਂ ਫਰਮਾਂ ਆਉਂਦੀਆਂ ਨੇ ਤੇ ਬੜਾ ਕਮਿਸ਼ਨ ਦਾ ਵੀ ਹਿਸਾਬ ਕਿਤਾਬ ਹੁੰਦਾ, ਸਭ ਨੂੰ ਪਤਾ। ਸਹੀ ਗੱਲ। ਚਲੋ ਇੱਥੇ ਮਾੜਾ ਮੋਟਾ ਐਮਐਲਏ ਨਾਲ ਹਰੇਕ ਹਲਕੇ ਬਾਈ ਹਿਸਾਬ ਚੱਲਦਾ ਵੀ ਹੋਣਾ, ਪਰ ਤਾਂ ਵੀ 4 ਬੰਦਿਆਂ ਨੂੰ ਰੁਜ਼ਗਾਰ ਤਾਂ ਮਿਲਦਾ ਨਾ ਪ੍ਰਵੀਨ ਜੀ। ਤੇ ਤੁਸੀਂ ਹੁਣ ਉਹ 1 ਕਰੋੜ 2 ਕਰੋੜ ਵਾਲੇ ਠੇਕਿਆਂ ਨੂੰ ਖਤਮ ਕਰਕੇ 50 ਕਰੋੜ ਤੋਂ ਘੱਟ ਦਾ ਠੇਕਾ ਨਹੀਂ ਹੋਊਗਾ ਜੀ, ਤੇ ਤੁਸੀਂ ਰੁਜ਼ਗਾਰ ਖੋ ਰਹੇ ਹੋ। ਪ੍ਰਵੀਨ ਜੀ, ਮੈਂ ਜਾਣਦਾ ਹਾਂ ਕਿ ਜਦੋਂ ਪਿੰਡਾਂ 'ਚ ਕਸਬਿਆਂ 'ਚ ਸੜਕਾਂ ਬਣਦੀਆਂ ਨੇ ਤਾਂ 1 ਕਰੋੜ ਦਾ 2 ਕਰੋੜ ਤੱਕ ਦਾ ਵੀ ਠੇਕਾ ਲੈਣ ਲਈ ਕਈ ਵਾਰ 2-2 3-3 ਬੰਦੇ ਮਿਲ ਕੇ ਲੈਂਦੇ ਨੇ। ਕਿ ਚੱਲ ਠੀਕ ਆ, 1 ਸੜਕਾਂ ਮੈਂ ਬਣਾ ਦੂੰ, ਇੰਨੀ ਤੂੰ ਬਣਾ ਦੂੰ, ਆਪਾਂ ਬਾਅਦ 'ਚ ਹਿਸਾਬ ਕਰ ਲਾਂਗੇ, ਆਪਸ 'ਚ ਆਪਾਂ ਏਦਾਂ ਕਰਦੇ ਹਾਂ ਇਕੱਠੇ ਹੋ ਕੇ। ਤੇ 50 ਕਰੋੜ ਤੱਕ ਕੀ ਕਰੂਗਾ ਬੰਦਾ, ਕਿਵੇਂ ਕਰੂਗਾ ਜੀ? ਸੋ ਇਹਦਾ ਮਤਲਬ ਤੁਸੀਂ ਇਹ ਬੜੀਆਂ ਫਰਮਾਂ ਨੂੰ ਮਾਲ ਦੇਣਾ ਚਾਹੁੰਦੇ ਹੋ। ਜਿਸ ਤਰ੍ਹਾਂ ਮੰਡੀ ਦਾ ਹੁਣ ਉਜਾੜਾ ਹੋ ਰਿਹਾ ਨਾ, ਉਹਦਾ ਸਿਲਵਾਂ 'ਚ ਬਦਲਾਅ ਹੋ ਰਿਹਾ। ਮੰਡੀ ਇਕੱਲੀ ਆੜਤੀ ਦੀ ਮੰਡੀ ਨਹੀਂ ਹੈ, ਮੰਡੀ ਕਿਸਾਨ ਦੀ ਮੰਡੀ ਹੈ, ਮੰਡੀ ਪੱਲੇਦਾਰ ਦੀ ਵੀ ਮੰਡੀ ਹੈ, ਮੰਡੀ ਝਰਨਾ ਲਾਉਣ ਵਾਲੀ ਦੀ ਵੀ ਹੈ, ਮੰਡੀ ਲੇਬਰ ਦੀ ਵੀ ਹੈ, ਮੰਡੀ ਜਿਹੜਾ ਟਰਾਂਸਪੋਰਟ ਵਾਲਾ, ਰੇਹੜੀ ਫੇੜੀ ਵਾਲਾ ਚੱਕਣ ਆਉਂਦਾ, ਬੋਰੀਆਂ ਲਦਾਉਂਦਾ ਰਖਾਉਂਦਾ, ਉਹਨਾਂ ਦੀ ਵੀ ਹੈ। ਤੇ ਮੰਡੀ, ਉਸ ਮੰਡੀ ਦੇ ਅੰਦਰ ਚਾਹ ਦੀ, ਜਲੇਬੀਆਂ ਦੀ, ਪਕੌੜਿਆਂ ਦੀ ਰੇਹੜੀ ਲਾ ਕੇ ਬੈਠਾ, ਕੋਈ ਛੱਪਰ ਛੰਨ ਪਾ ਕੇ ਬੈਠਾ, ਉਸ ਬੰਦੇ ਦੀ ਵੀ ਹੈ। ਸੋ ਮੰਡੀ ਕਿੰਨਿਆਂ ਨੂੰ ਰੁਜ਼ਗਾਰ ਦਿੰਦੀ ਹੈ? ਤੇ ਤੁਸੀਂ ਉਹ ਸਾਰਾ ਪੇਂਡੂ ਅਰਥਚਾਰੇ ਦਾ ਰੁਜ਼ਗਾਰ ਮੰਡੀਆਂ 'ਚ ਖੋ ਕੇ ਸਿਲਵਾਂ 'ਚ ਲਿਜਾ ਦਿੰਦੇ। ਸਿੱਧੀ ਟਰਾਲੀ ਆਓ ਤੇ ਸਿੱਟੋ, ਬਾਅਦ 'ਚੋਂ ਪਤਾ ਕਿ ਕਿੱਡਾ ਬੜਾ ਧੋਖਾ ਹੋਣਾ, ਪਰ ਉੱਜੜ ਰਹੀ ਹੈ ਨਾ ਮੰਡੀ। ਉਸੇ ਤਰ੍ਹਾਂ ਪੇਂਡੂ ਅਰਥਚਾਰੇ ਦੇ ਵਿੱਚ ਇਹ ਛੋਟੇ ਠੇਕੇਦਾਰ, ਜਿਵੇਂ ਮਾਨ ਸਾਹਿਬ ਤਾਂ ਇਹ ਕਹਿੰਦੇ ਸੀ ਕਿ ਅਸੀਂ ਪਿੰਡਾਂ ਦੇ ਮੁੰਡਿਆਂ ਨੂੰ ਮਿੰਨੀ ਬੱਸਾਂ ਤੇ ਉਹ ਦੇਵਾਂਗੇ ਜੀ, ਹੈਨਾ, ਕਿੱਥੇ ਗਿਆ ਉਹ ਸਾਰੀ ਪ੍ਰਕਿਰਿਆ? ਸੋ ਇਹਦਾ ਮਤਲਬ ਤੁਸੀਂ ਤਾਂ ਛੋਟਿਆਂ ਤੋਂ, ਸਧਾਰਨ ਤੋਂ, ਪਿੰਡ ਵਾਲੇ ਲੋਕਾਂ ਤੋਂ ਰੁਜ਼ਗਾਰ ਖੋਹਣ ਤੇ ਆ ਗਏ। ਸੋ ਸਾਡੀ ਮੰਡੀ ਵੀ ਉਜਾੜ ਤੇ ਲਿੰਕ ਸੜਕਾਂ ਦਾ ਕਾਰੋਬਾਰ ਤੁਸੀਂ ਬੜੀਆਂ ਕੰਪਨੀਆਂ ਨੂੰ ਦੇਣ ਤੇ ਆ ਗਏ। ਤੇ ਇਹਦਾ ਮਤਲਬ ਤੁਸੀਂ ਪਿੰਡਾਂ ਦੇ ਲੋਕਾਂ ਤੋਂ, ਸਥਾਨਕ ਲੋਕਾਂ ਤੋਂ, ਛੋਟੇ ਕਾਰੋਬਾਰੀਆਂ ਤੋਂ, ਛੋਟੇ ਦੁਕਾਨਦਾਰਾਂ ਤੋਂ, ਛੋਟੇ ਠੇਕੇਦਾਰਾਂ ਤੋਂ, ਆੜਤੀਏ ਤੋਂ, ਪੱਲੇਦਾਰ ਤੋਂ, ਸਾਰਿਆਂ ਤੋਂ, ਕਿਸਾਨਾਂ ਤੋਂ, ਉਹਨਾਂ ਦੀ ਮੰਡੀ ਵੀ ਖੋ ਰਹੇ ਹੋ, ਬਾਜ਼ਾਰ ਵੀ ਖੋ ਰਹੇ ਹੋ ਤੇ ਲਿੰਕ ਸੜਕਾਂ ਵੀ ਖੋ ਰਹੇ ਹੋ। ਇਹ ਬੜਾ ਸ਼ਰਾਰਤਨ ਭਰਿਆ ਜੀ, ਇੱਕ ਸਾਜ਼ਿਸ਼ ਭਰਿਆ ਕੰਮ। ਔਰ ਮੈਨੂੰ ਇਹ ਲੱਗਦਾ ਜੀ, ਮੈਂ ਜਿੰਨੀ ਕੁ ਆਪਣੇ ਤਜਰਬੇ 'ਚ ਦੱਸਾਂ, ਕਿ ਜਿੱਥੋਂ ਕੁਰਸੀਆਂ ਆਈਆਂ ਸੀ ਨਾ, ਜਿੱਥੋਂ ਟੈਂਟ ਆਉਣ ਲੱਗ ਪਏ, ਜਿੱਥੋਂ ਲੀਡਰ ਆਉਣ ਲੱਗ ਪਏ, ਜਿੱਥੋਂ ਲੋਕ ਆਉਣ ਲੱਗ ਪਏ ਉਹਨਾਂ ਦੇ ਭਰਤੀ ਹੋਣ ਲਈ, ਉੱਥੋਂ ਹੀ ਇਹ ਠੇਕੇਦਾਰ ਹੋਣਗੇ।